ਇੱਕ ਕੁੱਤੇ ਨੂੰ ਵੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਿਸ ਤਰ੍ਹਾਂ ਦਾ, ਤੇ ਉਹਦੇ ਬਾਵਜੂਦ ਵੀ ਉਹਨਾਂ ਨੂੰ ਫਾਂਸੀ ਦੇ ਦਿੱਤੀ ਜਾਂਦੀ ਕਿਉਂਕਿ ਉਹ ਸਿੱਖ ਆ। ਬਲਾਤਕਾਰੀ ਰਿਹਾ ਹੁੰਦੇ ਨੇ, ਬਿਲਕਿਸ ਬਾਨੋ ਦੇ ਬਲਾਤਕਾਰੀ ਰਿਹਾਲ ਹੁੰਦੇ ਆ। ਰਾਮ ਰਹੀਮ ਨੂੰ ਚੌਥੇ ਦਿਨ ਛੱਡਿਆ ਜਾਂਦਾ ਹੈ, ਫਿਰ ਬਾਹਰ ਆਏ। ਹਾਂ ਆਏ ਆ। ਇਹ ਮਤਲਬ ਦੇਸ਼ ਦੀ ਹਕੂਮਤ ਇਹ ਦੱਸ ਰਹੀ ਆ ਵੀ ਇੱਕ ਤੇ ਇਹ ਅਸੀਂ ਮਾਨਤਾ ਦਿੰਦੇ ਉਹਨਾਂ ਲੋਕਾਂ ਨੂੰ ਜਿਹੜੇ ਇੱਜ਼ਤਾਂ ਲੁੱਟਦੇ ਆ, ਤੇ ਹਕੂਮਤ ਨੂੰ ਦਿਸ ਪਿਆ ਵੀ ਕੌਮ ਭਾਈ ਅਮਰਿਤਪਾਲ ਸਿੰਘ ਹੁਣਾਂ ਦੇ ਨਾਲ ਜੁੜ ਰਹੀ ਆ, ਤੇ ਨਜਾਇਜ਼ ਕੇਸ ਪਾ ਕੇ ਅੰਦਰ ਦੇ ਦਿੱਤੇ ਗਏ। ਔਰ ਨੀਅਤਨ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਨੀਅਤਨ ਦਬਾਇਆ ਜਾਂਦਾ ਹੈ। ਪੰਜਾਬ ਨੂੰ ਸਿੱਖਾਂ ਦਾ ਸੂਬਾ ਮੰਨ ਕੇ ਤਬਾਹ ਕੀਤਾ ਜਾ ਰਿਹਾ ਹੈ। ਹਰ ਹੀਲਾ ਵਸੀਲਾ ਵਰਤਿਆ ਜਾ ਰਿਹਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਮੌਜੂਦ ਆ। ਸਾਡੇ ਨਾਲ ਉਪਕਾਰ ਸਿੰਘ ਸੰਧੂ ਜੀ ਤੇ ਹੋਰ ਸੰਗਤਾਂ ਮੌਜੂਦ ਨੇ। ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਹੁਣੇ ਹੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ। ਉਸ ਉਪਰੰਤ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਗਈਆਂ ਨੇ। ਸੰਧੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਕੀ ਬਲਬਲੇ ਨੇ, ਕੀ ਮਨ ਦੇ ਵਿਚਾਰ ਨੇ ਇਸ ਸਮੇਂ ਜੋ ਸਥਿਤੀ ਵੇਖਦੇ ਹੋ, ਜੋ ਆਲ ਓਵਰ ਜੋ ਕੁਝ ਵੀ ਚੱਲ ਰਿਹਾ ਹੈ? ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਸਿੱਖ ਕੌਮ ਯਾਨੀ ਕਿ 90% ਯੋਗਦਾਨ ਸਿੱਖਾਂ ਦਾ ਹੈ, ਤੇ ਉਹ ਅੱਜ ਹਰ ਪੱਖ ਤੋਂ ਗੁਲਾਮੀ ਮਹਿਸੂਸ ਕਰ ਰਹੀ ਆ। ਸਾਡੇ ਲਈ ਕੋਈ ਵੀ ਜਿਹੜਾ ਵੱਖਰਾ ਕਾਨੂੰਨ ਆ, ਸਾਡੇ ਲਈ ਕੋਈ ਬੰਦਾ ਨਸਲਕੁਸ਼ੀ ਹੁੰਦੀ ਆ, 25-30 ਬੰਦੇ ਸਿੱਖ ਮਾਰ ਦਿੰਦਾ, ਪਰ ਉਹਨੂੰ ਉਹਦੀ ਜਿਹੜੀ ਫਾਂਸੀ ਦੀ ਸਜ਼ਾ ਹੈ ਉਹ ਬਦਲ ਦਿੱਤੀ ਜਾਂਦੀ ਹੈ ਉਮਰ ਕੈਦ ਦੇ ਵਿੱਚ, ਕਿ ਇਹ ਜਜ਼ਬਾਤੀ ਹੋ ਕੇ ਇੰਦਰਾ ਗਾਂਧੀ ਨਾਲ ਇਹ ਹੋਇਆ ਉਹ ਹੋਇਆ ਇਸ ਕਰਕੇ ਹੋਇਆ। ਪਰ ਜਿਹੜੇ ਸਿੱਖਾਂ ਨੇ ਦਰਬਾਰ ਸਾਹਿਬ ਸਾਡਾ ਜਿਹੜਾ ਕੇਂਦਰ ਇਸ਼ਟ ਉੱਤੇ ਅਟੈਕ ਹੋਇਆ, ਉਹਦਾ ਬਦਲਾ ਲੈਣ ਲਈ ਜਾਂ ਉਹ ਤੋਂ ਸੈਂਟੀਮੈਂਟ ਹੋ ਕੇ ਤੇ ਕੋਈ ਕਾਰਵਾਈ ਕੀਤੀ ਆ, ਤੇ ਉਹਨਾਂ ਲਈ ਕੋਈ ਰਹਿਮ ਨਹੀਂ ਹੈ। ਭਾਈ ਕੇਰ ਸਿੰਘ, ਬੇਅੰਤ ਸਿੰਘ ਸਤਵੰਤ ਸਿੰਘ ਦੇ ਨਾਲ ਭਾਈ ਕੇਰ ਸਿੰਘ, ਅਦਾਲਤ ਮੰਨਦੀ ਆ ਵੀ ਇਹਨਾਂ 'ਤੇ ਕੋਈ ਦੋਸ਼ ਨਹੀਂ ਆ, ਵੀ ਇੱਕ ਕੁੱਤੇ ਨੂੰ ਵੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਿਸ ਤਰ੍ਹਾਂ ਦਾ, ਤੇ ਉਹਦੇ ਬਾਵਜੂਦ ਵੀ ਉਹਨਾਂ ਨੂੰ ਫਾਂਸੀ ਦੇ ਦਿੱਤੀ ਜਾਂਦੀ ਕਿਉਂਕਿ ਉਹ ਸਿੱਖ ਆ। ਔਰ ਬਲਾਤਕਾਰੀ ਰਿਹਾ ਹੁੰਦੇ ਨੇ, ਬਿਲਕਿਸ ਬਾਨੋ ਦੇ ਬਲਾਤਕਾਰੀ ਰਿਹਾਲ ਹੁੰਦੇ ਆ। ਰਾਮ ਰਹੀਮ ਨੂੰ ਚੌਥੇ ਦਿਨ ਛੱਡਿਆ ਜਾਂਦਾ ਹੈ, ਫਿਰ ਬਾਹਰ ਆਏ ਹੋਏ। ਹਾਂ ਆਏ ਆ। ਇਹ ਮਤਲਬ ਦੇਸ਼ ਦੀ ਹਕੂਮਤ ਇਹ ਦੱਸ ਰਹੀ ਆ ਵੀ ਇੱਕ ਤੇ ਇਹ ਅਸੀਂ ਮਾਨਤਾ ਦਿੰਦੇ ਉਹਨਾਂ ਲੋਕਾਂ ਨੂੰ ਜਿਹੜੇ ਇੱਜ਼ਤਾਂ ਲੁੱਟਦੇ ਆ, ਤੇ ਕਿਉਂਕਿ ਸਿੱਖ ਇੱਜ਼ਤਾਂ ਦੇ ਹਮੇਸ਼ਾ ਰਖਵਾਲੀ ਰਹੇ ਆ, ਮਿਸਲਾਂ ਵੇਲੇ ਵੀ ਰਹੇ, ਅੱਜ ਵੀ ਰਹੇ ਆ। ਉਹਨਾਂ ਲਈ ਸਜ਼ਾਵਾਂ, ਉਹਨਾਂ ਨੂੰ ਜੇਲ੍ਹ 'ਚੋਂ ਨਾ ਕੋਈ ਰਿਆਇਤ ਛੱਡ ਕੇ ਮਤਲਬ ਕੈਦਾਂ ਆਪਣੀਆਂ ਭੁਗਤ ਚੁੱਕੇ ਨੇ, ਆਪਣੀ ਸਜ਼ਾਵਾਂ ਭੁਗਤ ਚੁੱਕੇ ਆ, ਫਿਰ ਵੀ ਕੋਈ ਛੁਟਕਾਰਾ ਨਹੀਂ ਗਾ। ਮੁੱਕਦੀ ਗੱਲ ਇਹ ਆ ਕਿ ਇੱਕ ਸਾਡੇ ਕੋਲ ਜਿਹੜੀ ਬੜੀ ਵੱਡੀ ਗਲਤੀ ਹੋਈ ਆ, ਅਸੀਂ ਸਾਡੇ ਜਿਹੜੇ ਆਗੂ ਸਨ ਉਹ ਭੁੱਲ ਕੇ ਤੇ ਅਸੀਂ ਅੱਜ ਇਹਨਾਂ ਦੇ ਗੁਲਾਮ ਬਣ ਗਏ। ਦੁਬਾਰਾ ਤੋਂ ਅੱਜ ਸਾਨੂੰ ਆਪਣੇ ਕੌਮੀ ਘਰ ਦੀ ਲੜਾਈ ਲੜਨੀ ਪੈ ਰਹੀ ਆ। ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸਵਾਏ ਅਸੀਂ ਆਪਣੇ ਕੌਮੀ ਆਪਣਾ ਰਾਜ ਵਾਪਸ ਲੈਣ ਦੀ ਲੜਾਈ ਲੜੀਏ, ਉਹਦੇ ਲਈ ਕੁਰਬਾਨੀਆਂ ਕਰੀਏ। ਸੋ ਉਹਦੇ ਲਈ ਗੱਲ ਕੀਤੀ ਜਾਂਦੀ ਹੈ, ਇੱਕ ਨੁਮਾਇੰਦਗੀ ਦੀ ਲੋੜ ਹੁੰਦੀ ਹੈ, ਤੇ ਜਦੋਂ ਨੁਮਾਇੰਦਗੀ ਦੀ ਗੱਲ ਆਉਂਦੀ ਹੈ ਫਿਰ ਬਹੁਤ ਘੱਟ ਚਿਹਰੇ ਵੇਖਣ ਨੂੰ ਮਿਲਦੇ ਨੇ, ਗਿਣੇ ਚੁਣੇ। ਇਸ ਦਾ ਕਾਰਨ ਕੀ ਮੰਨਦੇ? ਜੇ ਤੁਸੀਂ ਪਿੱਛੇ ਇਤਿਹਾਸ ਝਾਤੀ ਮਾਰੋ ਤੇ ਕੋਈ ਗੱਲ ਨਹੀਂ, ਉਦੋਂ ਵੀ 12-12 ਮਿਸਲਾਂ ਵੀ ਸਨ, ਤੇ ਜਦੋਂ ਕੋਈ ਕੌਮੀ ਲੜਾਈ ਹੁੰਦੀ ਸੀ, ਕੌਮ ਤੇ ਗੱਲ ਆਉਂਦੀ ਸੀ, ਸਾਰੇ ਇਕੱਠੇ ਹੋ ਜਾਂਦੇ ਸਨ। ਹੁਣ ਵੀ ਹੁੰਦੇ ਰਹੇ ਆ, ਹੋਏ ਆ, ਕੋਈ ਇਸ਼ੂ ਕੌਮ ਦਾ ਆਉਂਦਾ ਠੀਕ ਹੈ। ਅੱਜ ਮੰਨਦੇ ਅਸੀਂ ਵੀ ਕੋਈ ਇੱਕ ਜਰਨੈਲ ਸਾਹਮਣੇ ਨਹੀਂ ਦਿਸ ਰਿਹਾ, ਪਰ ਕੌਮ ਜ਼ਰੂਰ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮੁੱਦਾ ਬਣਦਾ, ਜਿਵੇਂ ਭਾਈ ਅਮਰਿਤਪਾਲ ਸਿੰਘ ਲੈ ਕੇ ਤੁਰ ਚੱਲੇ ਸਨ, ਖਾਲਸਾ ਵਹੀਰ ਮੁਹਿੰਮ ਸ਼ੁਰੂ ਕੀਤੀ, ਹਕੂਮਤ ਨੂੰ ਦਿਸ ਪਿਆ ਵੀ ਕੌਮ ਭਾਈ ਅਮਰਿਤਪਾਲ ਸਿੰਘ ਹੁਣਾਂ ਦੇ ਨਾਲ ਜੁੜ ਰਹੀ ਆ, ਤੇ ਨਜਾਇਜ਼ ਕੇਸ ਪਾ ਕੇ ਅੰਦਰ ਦੇ ਦਿੱਤੇ ਗਏ। ਚਲੋ ਉਹ ਸਮਾਂ ਪਾ ਕੇ ਜਦੋਂ ਬਾਹਰ ਆਉਣਗੇ ਦੁਬਾਰਾ ਤੋਂ ਉਹ ਮੁਹਿੰਮ ਸ਼ੁਰੂ ਹੋਊਗੀ। ਕੌਮ ਇੱਕ ਝੰਡੇ ਥੱਲੇ ਇਕੱਠੇ ਹੋਈ ਆ। ਕੌਮ ਇਹ ਹੁਣ ਸਮਝ ਚੁੱਕੀ ਆ ਕਿ ਸਾਡੇ ਆਪਣੇ ਘਰ ਤੋਂ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ, ਸਾਨੂੰ ਕਦੀ ਵੀ ਭਾਰਤ ਦੇਸ਼ ਵਿੱਚ ਇਨਸਾਫ ਨਹੀਂ ਮਿਲਣਾ। ਔਰ ਨੀਅਤਨ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਨੀਅਤਨ ਦਬਾਇਆ ਜਾਂਦਾ ਹੈ। ਪੰਜਾਬ ਨੂੰ ਸਿੱਖਾਂ ਦਾ ਸੂਬਾ ਮੰਨ ਕੇ ਤਬਾਹ ਕੀਤਾ ਜਾ ਰਿਹਾ ਹੈ। ਹਰ ਹੀਲਾ ਵਸੀਲਾ ਵਰਤਿਆ ਜਾ ਰਿਹਾ। ਸੋ ਇੱਕੋ ਇੱਕ ਹੱਲ ਆ ਕਿ ਕੌਮੀ ਲੜਾਈ, ਕੌਮੀ ਘਰ ਦੀ ਲੜਾਈ। ਉਹਦੇ ਲਈ ਬੜਾ ਜ਼ਰੂਰੀ ਆ ਕਿ ਅਮਰਿਤਪਾਲ ਸਿੰਘ ਹੁਣਾਂ ਦਾ ਵੀ ਬਾਹਰ ਆਉਣ ਦਾ ਕੋਈ ਹੀਲਾ ਵਸੀਲਾ ਬਣੇ, ਜਿਵੇਂ ਜਿਹੜਾ ਪ੍ਰੋਗਰਾਮ ਰੰਭਿਆ ਗਿਆ ਹੈ, ਤੇ ਦੁਬਾਰਾ ਤੋਂ ਉਹ ਇੱਕ ਮਾਸ ਮੂਵਮੈਂਟ ਵਾਲੀ ਖਾਲਸਾ ਪੰਚਾਇਤਾਂ ਦੇ ਤੌਰ 'ਤੇ ਮੁਹਿੰਮ ਜ਼ਰੂਰ ਸ਼ੁਰੂ ਹੋਵੇ, ਤਾਂ ਕਿ ਅਸੀਂ ਆਪਣੀ ਲੜਾਈ 'ਚ ਕਾਮਯਾਬ ਹੋਈਏ। ਬਾਪੂ ਜੀ, ਇੱਕ ਇੱਥੇ ਸਵਾਲ ਇਹ ਵੀ ਖੜਾ ਹੋ ਜਾਂਦਾ ਹੈ ਕਿ ਕੀ ਲੱਗਦਾ ਹੈ ਸਰਕਾਰ ਇਹ ਕੰਮ ਕਰੂਗੀ, ਸਰਕਾਰ ਉਹਨਾਂ ਨੂੰ ਬਾਹਰ ਆਉਣ ਦਊਗੀ? ਕਿਉਂਕਿ ਪਹਿਲਾਂ ਵੀ ਆਪਾਂ ਬੰਦੀ ਸਿੰਘ ਵੇਖਦੇ ਹਾਂ, 30-30 32-32 ਸਾਲ ਹੋ ਚੁੱਕੇ ਨੇ, ਪਰ ਸਰਕਾਰ ਦੀ ਨੀਅਤ ਇਹੀ ਹੈ ਕਿ ਇਹਨਾਂ ਨੂੰ ਅੰਦਰ ਹੀ ਰੱਖਿਆ ਜਾਵੇ, ਬਾਹਰ ਨਾ ਆਉਣ ਦਿੱਤਾ ਜਾਵੇ। ਮੋਰਚੇ ਵੀ ਲੱਗਦੇ ਨੇ ਵੱਖ-ਵੱਖ ਸਮੇਂ 'ਤੇ, ਪਰ ਸਥਿਤੀ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ। ਹੁਣ ਅੰਮ੍ਰਿਤਪਾਲ ਸਿੰਘ ਜੀ ਦੀ ਵੀ ਗੱਲ ਜੇਕਰ ਕਰ ਲਈਏ, ਉੱਥੇ ਵੀ ਸਥਿਤੀ ਇਹੋ ਹੀ ਨਜ਼ਰ ਆਉਂਦੀ। ਸਰਕਾਰ ਤੋਂ ਕਦੀ ਵੀ ਆਸ ਨਹੀਂ ਰੱਖੀ ਜਾ ਸਕਦੀ।
ਸਿਰਫ ਸਾਡੀ ਫੁੱਟ ਦਾ ਕਰਕੇ ਇਹ ਰਿਹਾਈਆਂ ਨਹੀਂ ਹੋ ਰਹੀਆਂ। 1975 ਨੂੰ ਯਾਦ ਕਰੋ, ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ, ਸਾਰੇ ਦੇਸ਼ ਦੀ ਲੀਡਰਸ਼ਿਪ ਅੰਦਰ ਦੇ ਦਿੱਤੀ ਸੀ। ਅਕਾਲੀਆਂ ਨਾਲ ਪੰਗਾ ਲੜਨ ਲਈ ਤਿਆਰ ਨਹੀਂ ਸੀ। ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ, ਜਦੋਂ ਕਿ ਸਾਰੀ ਕੌਮ ਇੱਕ ਝੰਡੇ ਥੱਲੇ ਸੀ, ਉਹਨੇ ਮੋਰਚਾ ਲਾਇਆ, ਜੇਲਾਂ ਭਰੀਆਂ ਤੇ ਸਾਰੀ ਲੀਡਰਸ਼ਿਪ ਰਿਹਾ ਹੋਈ ਸੀ। ਅੱਜ ਵੀ ਜਦੋਂ ਕਿਤੇ ਕੌਮ ਇੱਕ, ਗੁਰੂ ਸਾਹਿਬ ਕਿਰਪਾ ਕਰਨ, ਕੌਮ ਇੱਕ ਪਲੇਟਫਾਰਮ 'ਤੇ ਇਕੱਠੀ ਹੋ ਜਾਵੇ, ਕੌਮ ਸਾਰੀ ਨਾਲ, ਬਿਲਕੁਲ ਜਿਹੜੀ ਕੌਮ ਆ ਉਹ ਤਿਆਰ ਆ, ਲੀਡਰਸ਼ਿਪ ਦੀ ਘਾਟ ਆ। ਜਿਸ ਦਿਨ ਵੀ ਕੋਈ ਸਹੀ ਲੀਡਰ ਕੌਮ ਇਕੱਠੀ ਹੋ ਕੇ ਝੰਡਾ ਚੁੱਕ ਲੈਣਗੇ ਤੇ ਫਿਰ ਸਰਕਾਰਾਂ ਸਕੂਲਾਂ ਮਾਸ ਮੂਵਮੈਂਟ ਅੱਗੇ ਕੋਈ ਗੱਲ ਨਹੀਂ ਹੁੰਦੀਆਂ, ਰਿਹਾਈਆਂ ਵੀ ਹੋ ਜਾਣਗੀਆਂ, ਸਭ ਕੁਝ ਹੋ ਜਾਏਗਾ ਉਦੋਂ। ਬਹੁਤ ਬਹੁਤ ਧੰਨਵਾਦ ਤੁਸੀਂ ਸਭ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਸਾਹਿਬ ਜਿਨ੍ਹਾਂ ਨੇ ਚਾਨਣਾ ਪਾਇਆ ਕਿ ਕੀ ਕੁਝ ਤੇ ਕਿਵੇਂ ਵਾਪਰ ਰਿਹਾ ਹੈ, ਸਿੱਖਾਂ ਦੇ ਨਾਲ ਕਿਵੇਂ ਧੱਕਾ ਤੇ ਤਸ਼ੱਦਦ ਹੁੰਦਾ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।